ਕੁੜੀ ਦਾ ਇਸਤੇਮਾਲ ਕਰਕੇ ਮੁਖਾਲਫ ਦਾ ਭਰਾ ਮਰਾ ਦਿੱਤਾ। 1 ਮਹੀਨਾ ਪਹਿਲੇ ਥਾਣਾ ਸਮਨਾਬਾਦ ਦੇ ਇਲਾਕੇ ਦੀ ਹਦੂਦ ਦੇ ਵਿੱਚ ਬਿਰਿਆਨੀ ਦੀ ਦੁਕਾਨ ਦੇ ਵਿੱਚੋਂ ਕੁੜੀ ਤੇ ਮੁੰਡਾ ਨਿਕਲਦੇ ਆ। ਰਕਸ਼ੇ ਤੇ ਬਹਿ ਕੇ ਰਾਹ ਦੇ ਵਿੱਚ ਰਕਸ਼ਾ ਰੋਕਿਆ ਜਾਂਦਾ ਵਾ। ਫਾਇਰਿੰਗ ਕਰਕੇ ਇੱਕ 24 ਸਾਲਾ ਨੌਜਵਾਨ ਨੂੰ ਕਤਲ ਕਰ ਦਿੱਤਾ ਜਾਂਦਾ ਵਾ। ਉਹਦੇ ਨਾਲ ਜਿਹੜੀ ਬੀਬੀ ਬੈਠੀ ਹੁੰਦੀ ਆ ਉਹ ਮੌਕੇ ਤੋਂ ਫਰਾਰ ਹੋ ਜਾਂਦੀ ਆ। ਕਾਤਲ ਵੀ ਮੌਕੇ ਤੋਂ ਭੱਜ ਜਾਂਦੇ ਆ। ਪੁਲਿਸ ਵਾਸਤੇ ਇੱਕ ਟੈਸਟ ਕੇਸ ਹੁੰਦਾ ਵਾ, ਕਿਉਂਕਿ ਪਤਾ ਨਹੀਂ ਲੱਗਦਾ ਕੁੜੀ ਕਿੱਧਰ ਚਲੀ ਗਈ ਤੇ ਬਾਕੀ ਬੰਦੇ ਕਿੱਧਰ ਚਲੇ ਗਏ। ਇਸ ਮਕਤੂਲ ਦੀ ਸ਼ਨਾਖਤ ਹੁੰਦੀ ਆ ਤੇ ਪਤਾ ਲੱਗਦਾ ਵਾ ਕਿ ਇਹਦਾ ਭਰਾ ਕਤਲ ਦੇ ਕੇਸ ਦੇ ਵਿੱਚ ਫੈਸਲਾਬਾਦ ਦੀ ਡਿਸਟ੍ਰਿਕਟ ਜੇਲ੍ਹ ਦੇ ਵਿੱਚ ਆ। SHO ਸਮਨਾਬਾਦ ਤਾਲਿਸ਼ ਅਬਾਜ਼ ਆਪਣੀ ਟੀਮ ਦੇ ਨਾਲ ਇਹਦੇ ਉੱਪਰ ਕੰਮ ਸ਼ੁਰੂ ਕਰਦੇ ਆ। ਫਿਰ ਤਾਨੇ ਬਾਨੇ ਜਿਹੜੇ ਆ ਉਹ ਜੋੜੇ ਜਾਂਦੇ ਆ। ਪਤਾ ਲੱਗਦਾ ਵਾ ਕਿ ਇੱਕ ਲੜਕੀ ਜਿਹਦਾ ਨਾਮ ਸੀਮਾਪ ਹੁੰਦਾ ਵਾ ਉਹ ਬਾਹਰ ਵਾਲੇ ਮੁਲਕ ਦਾ WhatsApp ਬਣਾਉਂਦੀ ਆ। WhatsApp ਦੇ ਉੱਪਰ ਮੁਖਾਲਫ ਦੇ ਭਰਾ ਨੂੰ ਟਰੈਪ ਕੀਤਾ ਜਾਂਦਾ ਵਾ। ਉਹਦੇ ਨਾਲ ਪਿਆਰ ਦੀਆਂ ਮੁਹੱਬਤ ਦੀਆਂ ਪਿੰਗਾਂ ਪਾਈਆਂ ਜਾਂਦੀਆਂ ਵਾ। ਪਿੰਗਾਂ ਤੋਂ ਬਾਅਦ ਉਹਨੂੰ ਸਮਨਾਬਾਦ ਬੁਲਾਇਆ ਜਾਂਦਾ ਵਾ। ਸਮਨਾਬਾਦ ਬਿਰਿਆਨੀ ਵਾਲੀ ਦੁਕਾਨ ਤੇ ਬਿਰਿਆਨੀ ਖਵਾ ਕੇ ਲੋਕੇਸ਼ਨਾਂ ਮੁਖਾਲਫਾਂ ਨੂੰ ਭੇਜ ਕੇ ਜਿਸ ਟਾਈਮ ਵਾਪਸ ਨਿਕਲਣ ਲੱਗਦੇ ਆ, ਲੜਕੀ ਉਹਨਾਂ ਨੂੰ ਫੋਨ ਕਰ ਦਿੰਦੀ ਆ ਸ਼ੂਟਰਾਂ ਨੂੰ। ਉਹ ਮੌਕੇ ਤੇ ਆਉਂਦੇ ਆ, ਫਾਇਰਿੰਗ ਕਰ ਦਿੰਦੇ ਆ। 24 ਸਾਲਾ ਨੌਜਵਾਨ ਮੌਕੇ ਤੇ ਜਾਂ ਬਹਾਕ ਹੋ ਜਾਂਦਾ ਵਾ। ਲੇਕਿਨ ਪੁਲਿਸ ਦੀ ਅੱਛੀ ਕਾਰਕਰਦਗੀ ਸਾਹਮਣੇ ਆਂਦੀ ਆ। CPO ਫੈਸਲਾਬਾਦ ਤਨਵੀਰ ਹੁਸੈਨ ਦੀ ਹਦਾਇਤ ਦੇ ਉੱਪਰ ਇਸ ਕੰਮ ਨੂੰ ਫੌਰੀ ਤੌਰ ਤੇ ਦੇਖਿਆ ਜਾਂਦਾ ਵਾ ਤੇ ਮਰਕਜ਼ੀ ਮੁਲਜ਼ਮਾਂ ਜਿਹੜੀ ਕਿ ਉਹਦੇ ਨਾਲ ਪਿਆਰ ਮੁਹੱਬਤ ਦੀਆਂ ਪਿੰਗਾ ਪਾ ਰਹੀ ਹੁੰਦੀ ਆ ਉਹਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਵਾ। ਹੁਣ ਸਾਰੇ ਕੇਸ ਦੀ ਅਸਲ ਵਜ੍ਹਾ ਤੁਹਾਨੂੰ ਦੱਸਣ ਲੱਗਾ ਵਾ। ਇਹ ਕੇਸ ਕਿੱਥੋਂ ਸ਼ੁਰੂ ਹੋਇਆ, ਕਿੱਦਾਂ ਖਤਮ ਹੋਇਆ। ਕਚਹਿਰੀ ਸਮੁੰਦਰੀ ਦੇ ਅੰਦਰ ਫਾਇਰਿੰਗ ਹੁੰਦੀ ਆ। 2 ਭਰਾ ਜਿਹੜੇ ਆ ਉਹ ਕਤਲ ਹੋ ਜਾਂਦੇ ਆ। ਉਹਨਾਂ ਨੂੰ ਮਾਰਨ ਵਾਲਾ ਜੇਲ੍ਹ ਦੇ ਵਿੱਚ ਚਲਾ ਜਾਂਦਾ ਵਾ। ਮੁਖਾਲਫ ਪਾਰਟੀ ਦਾ ਵੀ ਇੱਕ ਬੰਦਾ ਜੇਲ੍ਹ ਦੇ ਵਿੱਚ ਹੁੰਦਾ ਵਾ। ਜੇਲ੍ਹ ਦੇ ਵਿੱਚ ਇਹਨਾਂ ਦੋਨਾਂ ਦੀ ਆਪਸ ਦੇ ਵਿੱਚ ਫਿਰ ਤਕਰਾਰ ਹੋ ਜਾਂਦੀ ਆ, ਲੜਾਈ ਹੋ ਜਾਂਦੀ ਆ। ਜੇਲ੍ਹ ਦੇ ਵਿੱਚ ਇਹ ਹਨੀ ਟ੍ਰੈਪ ਦੀ ਪੂਰੀ ਪਲੈਨਿੰਗ ਹੁੰਦੀ ਆ। ਪਲੈਨਿੰਗ ਦੇ ਤਹਿਤ ਇੱਕ ਕੁੜੀ ਪਲਾਂਟ ਕੀਤੀ ਜਾਂਦੀ ਆ। ਉਹ ਮੁੰਡੇ ਦੇ ਨਾਲ ਰਾਬਤਾ ਕਰਦੀ ਆ, ਮੁੰਡੇ ਨੂੰ ਬੁਲਾਉਂਦੀ ਆ, ਉਹਨੂੰ ਬੁਲਾ ਕੇ ਇਹਨੂੰ ਮਰਾ ਦਿੱਤਾ ਜਾਂਦਾ ਵਾ। ਉਹ ਕੇਸ ਆਪਣੀ ਜਗ੍ਹਾ ਤੇ ਜੇਲ੍ਹ ਦੇ ਵਿੱਚ ਨੇ। ਇਹ ਇੱਕ ਨਵਾਂ ਕੇਸ ਫਿਰ ਖੁੱਲ੍ਹ ਗਿਆ। ਲਿਹਾਜ਼ਾ ਤੁਹਾਨੂੰ ਸਾਰਿਆਂ ਨੂੰ ਇੱਕ ਗੁਜ਼ਾਰਿਸ਼ ਕਰਨ ਲੱਗਾ ਵਾਂ, ਕਦੀ ਵੀ ਕਿਸੇ ਨੰਬਰ ਤੋਂ ਅਨਨੋਨ ਨੰਬਰ ਤੋਂ ਕੁੜੀ ਦਾ ਮੈਸੇਜ ਆਵੇ, ਮੁੰਡੇ ਦਾ ਮੈਸੇਜ ਆਵੇ, ਫੌਰੀ ਤੌਰ ਤੇ ਉਹਨੂੰ ਰਿਸਪੌਂਡ ਨਹੀਂ ਕਰ ਦੇਣਾ। ਹੋ ਸਕਦਾ ਵਾ ਕਿ ਤੁਹਾਡੇ ਮੁਖਾਲਫ ਕਿਸੇ ਕੁੜੀ ਦਾ ਇਸਤੇਮਾਲ ਕਰਕੇ, ਤੁਹਾਡੇ ਮੁਖਾਲਫ ਕਿਸੇ ਮੁੰਡੇ ਦਾ ਇਸਤੇਮਾਲ ਕਰਕੇ ਤੁਹਾਨੂੰ ਇਸ ਜਹਾਨ ਤੋਂ ਅਗਲੇ ਜਹਾਨ ਦੇ ਵਿੱਚ ਪਹੁੰਚਾ ਦੇਣ, ਜਿਸ ਤਰ੍ਹਾਂ ਇਸ ਕੇਸ ਦੇ ਵਿੱਚ ਹੋਇਆ ਵਾ। ਬਹੁਤ ਸ਼ੁਕਰੀਆ।